ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 22 ਤਰੀਕ ਆ, ਦਿਨ ਸੋਮਵਾਰ ਆ, ਤਾਂ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਇਹਨਾਂ ਦੇ ਕੋਲੋਂ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਕਾਲ ਕਰੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋ, ਬਰਿੰਦਰ ਬਯਾਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-272-5200। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਪਹਿਲੀ ਸਟੇਟ ਬਣ ਗਈ ਆ ਜਿਹਨੇ ਇਹ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ ਜੋ ਵੀ ਲਾ ਐਨਫੋਰਸਮੈਂਟ ਆਫੀਸਰ ਆ ਉਹ ਮਾਸਕ ਨਹੀਂ ਪਾ ਸਕਦਾ ਹੈਗਾ। ਸੋ ਇਸ ਬਿੱਲ ਨੂੰ ਪਾਸ ਹੋਣ ਤੋਂ ਬਾਅਦ ਜਿਹੜੀ ਸਿੱਧੀ ਟੱਕਰ ਆ ਉਹ ਹੁਣ ਫੈਡਰਲ ਸਰਕਾਰ ਦੇ ਨਾਲ ਕੈਲੀਫੋਰਨੀਆ ਦੇ ਗਵਰਨਰ ਨੇ ਲੈ ਲਈ ਹੈਗੀ ਆ। ਦੂਸਰੇ ਪਾਸੇ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਨਹੀਂ ਫੋਲੋ ਕਰਦੇ ਨਵਾਂ ਕੈਲੀਫੋਰਨੀਆ ਦਾ ਲਾ, ਜਿਹਦੇ ਵਿੱਚ ਇਹ ਕਿਹਾ ਗਿਆ ਆ ਵੀ ਜਿਹੜੇ ਇਨਫੋਰਸਮੈਂਟ ਆਫੀਸਰਸ ਆ ਜਿਨ੍ਹਾਂ 'ਚ ਚਾਹੇ ਉਹ ਫੈਡਰਲ ਇਮੀਗ੍ਰੇਸ਼ਨ ਏਜੰਟਸ ਹੋਣ, ਉਹ ਮਾਸਕ ਨਹੀਂ ਪਾ ਸਕਦੇ ਹੈਗੇ। ਕਹਿੰਦੇ ਵੀ ਕਲੀਅਰ ਦੱਸਦੇ ਆ ਵੀ ਅਸੀਂ ਇਸ ਲਾ ਨੂੰ ਫੋਲੋ ਨਹੀਂ ਕਰਾਂਗੇ ਜੋ ਗੈਬਨ ਨਿਊਸਮ ਵੱਲੋਂ ਅਨਕਨਸਟੀਟਿਊਸ਼ਨਲ ਮਾਸ ਬੈਨ ਕੀਤਾ ਗਿਆ ਹੈਗਾ। ਲਾ ਐਨਫੋਰਸਮੈਂਟ ਦੇ ਜੋ ਆਈਸ ਵਾਲੇ ਲਾ ਐਨਫੋਰਸਮੈਂਟ ਵਾਲੇ ਆ, ਉਹਨਾਂ ਦੇ ਉੱਤੇ ਕਹਿੰਦੇ 1000% ਇਨਕਰੀਜ਼ ਹੋਇਆ ਅਸੌਲਟ ਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਵੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਕੈਲੀਫੋਰਨੀਆ ਦੇ ਗਵਰਨਰ ਨੇ ਕਹਿੰਦੇ ਵੀ ਇਹ ਜਿਹੜਾ ਬਿੱਲ ਸਾਈਨ ਕੀਤਾ ਗਿਆ ਇਹ ਅਨਕਨਸਟੀਟਿਊਸ਼ਨਲ ਹੈਗਾ ਆ। ਨਵੇਂ ਬਿੱਲ ਦੇ ਮੁਤਾਬਕ ਜੋ ਫੈਡਰਲ ਏਜੰਟਸ ਆ ਉਹਨਾਂ ਨੂੰ ਵੀ ਮਾਸਕ ਪਾਉਣਾ ਪਊਗਾ ਜੇ ਉਹ ਕੈਲੀਫੋਰਨੀਆ ਦੇ ਵਿੱਚ ਆਉਂਦੇ ਆ, ਕਿਸੇ ਨੂੰ ਅਰੈਸਟ ਕਰਦੇ ਹੈਗੇ ਆ। ਪਰ ਉਹਨਾਂ ਨੇ ਇਹ ਕਹਿਤਾ ਵੀ ਨਹੀਂ, ਅਸੀਂ ਨਹੀਂ ਕਰਾਂਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਿਛਲੇ ਸਮੇਂ 4000 ਦੇ ਕਰੀਬ ਨੈਸ਼ਨਲ ਗਾਰਡ ਜੋ ਆ ਲਾਸ ਐਂਜਲਸ ਦੇ ਵਿੱਚ ਲਾਏ ਸੀਗੇ ਵਿਦਆਊਟ ਦਾ ਕੰਸੈਂਟ ਆਫ ਗਵਰਨਰ ਗੈਬਨ ਨਿਊਸਮ। ਉਹ ਤੋਂ ਬਾਅਦ 700 ਦੇ ਕਰੀਬ ਜਿਹੜੇ ਐਕਟਿਵ ਮਰੀਨਸ ਹੈਗੇ ਆ ਉਹਨਾਂ ਨੂੰ ਵੀ ਲਾਇਆ ਗਿਆ ਸੀਗਾ। ਸੋ ਟਰੰਪ ਨੇ ਇਹ ਕਹਿ ਰਿਹਾ ਵੀ ਅਸੀਂ ਲਾਸ ਐਂਜਲਸ ਨੂੰ ਬਚਾਇਆ ਹੈਗਾ, ਉੱਥੋਂ ਕ੍ਰਿਮੀਨਲ ਕੱਢੇ ਹੈਗੇ ਆ, ਇਸ ਟਾਈਮ ਦੇ ਉੱਤੇ ਬਹੁਤ ਉਹ ਕਲੀਨ ਹੈਗਾ ਆ। ਸੋ ਅੰਡਰ ਕਵਰ ਏਜੰਟਸ, ਆਈਸ ਦੇ ਏਜੰਟ ਕੋਈ ਵੀ ਆ, ਉਹ ਕਹਿੰਦੇ ਕੈਲੀਫੋਰਨੀਆ 'ਚ ਮਾਸਕ ਨਹੀਂ ਪਾ ਸਕਦੇ, ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦੇ ਆ ਵੀ ਅਸੀਂ ਮਾਸਕ ਪਾਵਾਂਗੇ। ਜੀ ਬਿਲਕੁਲ। ਸੋ ਕਹਿੰਦੇ ਵੀ ਅਸੀਂ ਫੋਲੋ ਬਿਲਕੁਲ ਨਹੀਂ ਜਿਹੜਾ ਇਹ ਕਰਨਾ ਹੈਗਾ। ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੇ ਇੱਕ ਨਹੀਂ ਕਈ ਬਿੱਲ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ, ਆਪਾਂ ਸਵੇਰੇ ਵੀ ਖਬਰਾਂ ਦੇ ਵਿੱਚ ਦੱਸਿਆ ਸੀਗਾ ਵੀ ਉਹਨਾਂ ਨੂੰ ਸਾਈਨ ਕੀਤਾ, ਇਹ ਕਹਿ ਕੇ ਵੀ ਇਹ ਨਾਰਥ ਕੋਰੀਆ ਨਹੀਂ ਆ ਤੇ ਇੱਦਾਂ ਜਿਹੜਾ ਉਹ ਨਹੀਂ ਹੋਊਗਾ। ਤੇ ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਵੀ ਕਨਫਰਮ ਜਿਹੜਾ ਉਹ ਕਰ ਦਿੱਤਾ ਵੀ ਭਾਈ ਅਸੀਂ ਇਸ ਦੀ ਕੋਈ ਵੀ ਗੱਲ ਜਿਹੜੀ ਇਹਨਾਂ ਦੀ ਜਿਹੜੀ ਉਹ ਨਹੀਂ ਮੰਨਾਂਗੇ ਤੇ ਇਸ ਨੂੰ ਗੈਰ ਸੰਵਿਧਾਨਿਕ ਕਰਾਰ ਦੇ ਦਿੱਤਾ ਆ। ਸੋ ਇਹ ਜਿੱਦਾਂ ਤੁਸੀਂ ਕਿਹਾ ਵੀ ਸਿੱਧੀ ਟੱਕਰ ਆ, ਇਹ ਆਪਾਂ ਉਦੋਂ ਵੀ ਗੱਲ ਚਰਚਾ ਜਿਹੜੀ ਕੀਤੀ ਸੀਗੀ ਵੀ ਕਿ ਵਾਕਿਆ ਹੀ ਜਿਹੜੇ ਇੱਕ ਲੋਕਲ ਸਟੇਟ ਦਾ ਲਾ ਆ ਉਹ ਫੈਡਰਲ ਏਜੰਟਸ ਦੇ ਉੱਤੇ ਲਾਗੂ ਹੋ ਸਕੂਗਾ ਜਾਂ ਨਹੀਂ। ਇਹਦਾ ਮਸਲਾ ਮੈਨੂੰ ਲੱਗਦਾ ਇਵੈਂਚੁਅਲੀ ਮੇ ਬੀ ਕਿਸੇ ਅਦਾਲਤ ਦੇ ਵਿੱਚ ਇਹ ਜਾਊਗਾ ਤੇ ਦੇਖਦੇ ਆ ਕੀ ਹੁੰਦਾ ਆ। ਸੋ ਕਹਿੰਦੇ ਵੀ PR ਸਟੰਟ ਜਿਹੜਾ ਇਹ ਟੋਟਲੀ ਇਸ ਟਾਈਮ ਕਰ ਰਹੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਐਂਟੀਫਾ ਜਿਹੜੀ ਐਂਟੀ ਫੇਸਿਸਟ ਇੱਕ ਫਾਰ ਲੈਫਟ ਲੀਨਿੰਗ ਜਿਹੜੇ ਗਰੁੱਪਸ ਦੀ ਅੰਬਰੇਲਾ ਟਰਮ ਆ ਉਸ ਨੂੰ ਮੇਜਰ ਟੈਰਰਿਸਟ ਆਰਗੇਨਾਈਜੇਸ਼ਨ ਜਿਹੜੀ ਆ ਉਹ ਕਰਦਾਨਣ ਜਾ ਰਹੇ ਆ। ਸੋ ਕਹਿੰਦੇ ਵੀ ਇਹਨਾਂ ਦਾ ਇਹ ਨਵਾਂ ਲੇਬਲ ਜਿਹੜਾ ਇਹਨਾਂ ਦੇ ਉੱਤੇ ਲੱਗ ਜਾਊਗਾ। ਸੋ ਕਹਿੰਦੇ ਵੀ ਐਂਟੀ ਫੇਸਿਸਟ ਕਰਕੇ ਉਸ ਨੂੰ ਐਂਟੀਫਾ ਕਰਕੇ ਜਿਹੜਾ ਉਹ ਜ਼ਿਆਦਾ ਜਾਣਿਆ ਜਾਂਦਾ ਆ। ਤੇ ਇੱਕ ਨਹੀਂ ਕਈ ਜਿਹੜੇ ਗਰੁੱਪਸ ਆ ਉਹਨਾਂ ਦੇ ਸਾਂਝੇ ਤੌਰ ਦੇ ਉੱਤੇ ਇਸ ਦਾ ਜਿਹੜਾ ਉਹ ਨਾਮ ਰੱਖਿਆ ਗਿਆ ਹੈਗਾ ਆ। ਰਾਸ਼ਟਰਪਤੀ ਟਰੰਪ ਨੇ ਐਂਟੀਫਾ ਨੂੰ ਸਿੱਖ ਡੇਂਜਰਸ ਰੈਡੀਕਲ ਲੈਫਟ ਡਿਜ਼ਾਸਟਰ
ਉਹ ਆਖਿਆ ਸੀਗਾ। ਜਦੋਂ ਸਟੇਟ ਵਿਜ਼ਿਟ ਕੀਤੀ ਸੀ ਇਹਨਾਂ ਨੇ ਯੂਕੇ ਦੇ ਵਿੱਚ, ਉਦੋਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਅਨਾਊਂਸ ਇਹ ਕੀਤਾ ਸੀਗਾ। ਸੋ ਇਹ ਡੋਮੈਸਟਿਕ ਇੱਕ ਐਂਟੀਟੀ ਆ ਅਮਰੀਕਾ ਦੇ ਵਿੱਚ। ਜਦੋਂ ਬਲੈਕ ਲਾਈਵ ਮੈਟਰ ਦੇ ਕਾਫੀ ਜ਼ਿਆਦਾ ਪ੍ਰੋਟੈਸਟ, ਰੌਲਾ ਰੱਪਾ, ਵਾਇਲੈਂਸ, ਉਹ ਸਾਰਾ ਕੁਛ ਜਦੋਂ ਚੱਲ ਰਿਹਾ ਸੀ, ਉਸ ਦਰਮਿਆਨ ਇੱਕ ਐਂਟੀਫਾ ਕਰਕੇ ਜਿਹੜੇ ਉਹ ਬਾਹਰ ਇੱਕ ਹਿਸਾਬ ਦੇ ਨਾਲ ਨਿਕਲੇ ਸੀਗੇ ਤੇ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਤਾਂ ਨਹੀਂ, ਪਰ ਇੱਕ ਟੈਰਰ ਆਰਗੇਨਾਈਜੇਸ਼ਨ ਦੇ ਨਾਮ ਦੇ ਉੱਤੇ ਜਿਹੜਾ ਇਹਨਾਂ ਦਾ ਨਾਮ ਜਿਹੜਾ ਉਹ ਕਰਦਾਨਿਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਡੈਮੋਸਟ੍ਰੇਸ਼ਨ ਦੇ ਵਿੱਚ ਇਹ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਜਿਹੜੇ ਫਾਸੀਵਾਦੀ ਹੁੰਦੇ ਆ, ਉਹਨਾਂ ਨੂੰ ਰੈਜ਼ਿਸਟੈਂਸ ਦੇਣ ਵਾਲੇ, ਉਹਨਾਂ ਦੇ ਉਲਟ ਜਿਹੜੇ ਪ੍ਰੋਟੈਸਟ ਕਰਨ ਵਾਲੇ ਆਪਣੇ ਆਪ ਨੂੰ ਇਹ ਗਰੁੱਪ ਆਖਦੇ ਆ, ਜਾਂ ਨੀਓ ਨਾਜ਼ੀਜ਼ ਦੇ ਉਲਟ ਜਿਹੜਾ ਕਹਿੰਦੇ ਵੀ ਇਹ ਆਖਦੇ ਆ। ਪਰ ਜਿਹੜਾ ਇਸ ਟਾਈਮ ਮੌਜੂਦਾ ਟਰੰਪ ਪ੍ਰਸ਼ਾਸਨ ਆ ਤੇ ਟਰੰਪ ਹੋਣੀ ਆ, ਉਹ ਇਸ ਨੂੰ ਮੇਜਰ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਉਹ ਗਰਦਾਨਣ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਰਿਪੋਰਟਰਸ ਦੇ ਨਾਲ ਅੱਜ ਓਵਲ ਆਫਿਸ ਦੇ ਵਿੱਚ ਗੱਲਬਾਤ ਜਦੋਂ ਇਹ ਚੱਲ ਰਹੀ ਸੀ, ਤਾਂ ਉਹਨਾਂ ਨੇ ਕਿਹਾ ਵੀ ਉਹ ਪਰਸਿਊ ਕਰਨਗੇ ਡੋਮੈਸਟਿਕ ਟੈਰਰਿਜ਼ਮ ਡੈਜ਼ਿਗਨੇਸ਼ਨ ਐਂਟੀਫਾ ਦੇ ਲਈ, ਤੇ ਕਹਿੰਦੇ ਵੀ ਉਹਨਾਂ ਨੂੰ ਸਪੋਰਟ ਆ ਪੂਰੀ ਜਿਹੜੇ ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਦੀ, ਤੇ ਕੈਬਨਿਟ ਦੇ ਹੋਰ ਜਿਹੜੇ ਅਧਿਕਾਰੀ ਆ ਉਹਨਾਂ ਦੀ ਵੀ ਜਿਹੜੀ ਇਹਨਾਂ ਨੂੰ ਸਪੋਰਟ ਜਿਹੜੀ ਹੈਗੀ ਆ। ਇਟਸ ਸਮਥਿੰਗ ਆਈ ਵੁੱਡ ਡੂ, ਟਰੰਪ ਹੁਣਾਂ ਨੇ ਜਿਹੜਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ, ਆਈ ਵਿਲ ਡੂ ਦੈਟ 100%, ਐਂਟੀਫਾ ਇਜ਼ ਟੈਰੀਬਲ। ਸੋ ਇਹ ਜਿਹੜੀ ਚੀਜ਼ ਆਖੀ ਆ। ਲੂਜ਼ੀਆਨਾ ਦੇ ਜਿਹੜੇ ਰਿਪਬਲਿਕਨ ਸੈਨੇਟਰ ਬਿਲ ਕੈਸਿਡੀ, ਉਹਨਾਂ ਨੇ ਟਰੰਪ ਉਹਨਾਂ ਦੀ ਇਸ ਅਨਾਊਂਸਮੈਂਟ ਦਾ ਸਵਾਗਤ ਜਿਹੜਾ ਉਹ ਕੀਤਾ ਹੈਗਾ ਆ। ਸੋ ਇਨਫੈਕਟ ਕਹਿੰਦੇ ਵੀ ਡੋਨਲਡ ਟਰੰਪ ਹੁਣਾਂ ਨੇ ਹੁਣ ਤੋਂ ਕੁਝ ਘੰਟੇ ਪਹਿਲਾਂ ਇੱਕ ਜਿਹੜਾ ਐਗਜ਼ੈਕਟਿਵ ਆਰਡਰ ਸਾਈਨ ਕਰਦੇ ਹੋਏ ਐਂਟੀਫਾ ਨੂੰ ਡੋਮੈਸਟਿਕ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਉਹ ਗਰਦਾਨ ਦਿੱਤਾ ਹੈਗਾ ਆ। ਕੱਲ ਚਾਰਲੀ ਕਰਕ ਦੀ ਸ਼ਰਧਾਂਜਲੀ ਸਮਾਗਮ ਦੇ ਵਿੱਚ ਕਾਫੀ ਜਿਹੜੇ ਆਪਣੇ ਕਹਿ ਲਓ ਵੀ ਪੋਲੀਟੀਕਲ ਸਟਾਈਲ ਰੈਲੀ ਵਾਂਗੂ ਜਿਹੜਾ ਭਾਸ਼ਣ ਆ ਰਾਸ਼ਟਰਪਤੀ ਟਰੰਪ ਕਰਕੇ ਜਿਹੜੇ ਉਹ ਆਏ ਸੀ, ਤੇ ਉਹਨਾਂ ਨੂੰ ਹੁਣ ਐਂਟੀਫਾ ਜਿਹੜੀ ਆਰਗੇਨਾਈਜੇਸ਼ਨ ਆ, ਇੱਕ ਐਂਟੀਟੀ ਆ, ਉਸ ਨੂੰ ਹੁਣ ਡੋਮੈਸਟਿਕ ਟੈਰਰ ਆਰਗੇਨਾਈਜੇਸ਼ਨ ਦੇ ਨਾਮ ਦੇ ਅਧੀਨ ਜਿਹੜਾ ਆ ਉਸ ਲਿਸਟ ਦੇ ਵਿੱਚ ਪਾ ਦਿੱਤਾ ਗਿਆ ਹੈਗਾ ਆ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਨੇ ਅਨਾਉਂਸ ਕੀਤਾ ਹੈ ਵੀ ਹਜ਼ਾਰਾਂ ਹੀ ਜਿਹੜੇ ਲੋਕ ਆ ਘਰ ਖਰੀਦਣ ਵਾਲੇ ਹੋਣਗੇ, ਜੋ ਅਫੋਰਡੇਬਲ ਹੋਮਸ ਉਹਨਾਂ ਦੇ ਲਈ ਉਹ ਫੰਡਿੰਗ ਦੇਣ ਜਾ ਰਹੇ ਹੈਗੇ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਹਾਊਸਿੰਗ ਤੇ ਕਮਿਊਨਿਟੀ ਡਿਵੈਲਪਮੈਂਟ ਨੇ ਅਨਾਉਂਸ ਕੀਤਾ ਵੀ $414 ਮਿਲੀਅਨ ਜੋ ਆ ਫਾਈਨੈਂਸ ਪ੍ਰੋਗਰਾਮ ਦੇ ਥਰੂ ਦਿੱਤਾ ਜਾਊਗਾ, ਜਿਹਦੇ ਨਾਲ 2099 ਨਵੇਂ ਘਰ ਤੇ 2068 ਉਹ ਘਰ ਜਿਹੜੇ ਲੋ ਟੂ ਐਕਸਟ੍ਰੀਮਲੀ ਲੋ ਇਨਕਮ ਕੈਲੀਫੋਰਨੀਆ ਉਹਨਾਂ ਦੇ ਲਈ ਬਣਾਏ ਜਾਣਗੇ, ਜਾਂ ਉਹਨਾਂ ਨੂੰ ਉਸ ਦੇ ਸੰਬੰਧ ਦੇ ਵਿੱਚ ਫੰਡਿੰਗ ਦਿੱਤੀ ਜਾਊਗੀ। 2019 ਦੇ ਵਿੱਚ ਜਿਹੜਾ ਫਸਟ ਸਟੇਟ ਆਫ ਦਾ ਸਟੇਟ ਐਡਰੈਸ ਕੀਤਾ ਸੀ ਗਵਰਨਰ ਗੈਬਨ ਨਿਊਸਮ ਨੇ, ਉਸ ਟਾਈਮ ਦੇ ਉੱਤੇ ਅਨਾਉਂਸ ਕੀਤਾ ਸੀ ਵੀ ਆਪਾਂ ਹੋਮਲੈਸਨੈਸ ਕ੍ਰਾਈਸਿਸ ਨੂੰ ਲੈ ਕੇ, ਹਾਊਸਿੰਗ ਨੂੰ ਲੈ ਕੇ ਇਹ ਜਿਹੜੀ ਪ੍ਰਾਇਓਰਟੀ ਦੇਣ ਜਾ ਰਹੇ ਹੈਗੇ ਆ। ਸੋ ਫਾਈਨਲੀ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਇਨੋਵੇਟਿਵ ਪ੍ਰੋਸੈਸ ਦੇ ਨਾਲ $1.62 ਬਿਲੀਅਨ ਵੀ ਉਹਨਾਂ ਡਿਵੈਲਪਮੈਂਟ ਲਈ ਦਿੱਤਾ ਗਿਆ, ਜਿਹਦੇ ਨਾਲ 12,676 ਅਫੋਰਡੇਬਲ ਹੋਮ ਸਟੇਟ ਦੇ ਵਿੱਚ 2020 ਤੋਂ ਬਾਅਦ, ਤੇ ਇਹ ਪ੍ਰੋਜੈਕਟ ਜਿਹੜਾ ਆ 2,48,993 ਨਵੇਂ ਜਿਹੜੇ ਅਫੋਰਡੇਬਲ ਹੋਮਸ ਹੋਣਗੇ ਉਹਨਾਂ ਵੱਲ ਚਲੇ ਜਾਊਗਾ। ਸੋ ਟੋਮਿਕੋ ਮੌਸ ਸੈਕਟਰੀ ਆਫ ਕੈਲੀਫੋਰਨੀਆ ਬਿਜ਼ਨਸ ਤੇ ਕੰਜ਼ਿਊਮਰ ਸਰਵਿਸਿਜ਼ ਤੇ ਹਾਊਸਿੰਗ ਏਜੰਸੀ ਦੇ ਆ, ਉਹਨਾਂ ਨੇ ਇਹ ਕਿਹਾ ਵੀ $400 ਮਿਲੀਅਨ ਉਹਨਾਂ ਕਮਿਊਨਿਟੀਜ਼ ਦੇ ਲਈ ਇੱਕ ਤਰ੍ਹਾਂ ਨਾਲ ਕਮਿਟ ਕੀਤਾ ਗਿਆ ਹੈਗਾ ਆ, ਤਾਂ ਕਿ ਉਹਨਾਂ ਹਾਊਸਿੰਗ ਏਰੀਏ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਐਕਸਪੈਂਡ ਕੀਤਾ ਜਾ ਸਕੇ। ਸੋ ਮਲਟੀ ਫੈਮਿਲੀ ਫਾਈਨਾਂਸ ਸੁਪਰ ਨੋਫਾ ਕਰਕੇ ਇੱਕ ਜਿਹੜਾ ਆ ਇਸ ਨੂੰ ਹੁਣ ਜ਼ਿਆਦਾ ਜਿਹੜੇ ਪੈਸੇ ਆ ਉਹ ਦਿੱਤੇ ਜਾਣਗੇ। ਸੋ 10 ਪ੍ਰੋਜੈਕਟ ਜਿਹੜੇ ਇਹਨਾਂ ਦੇ ਚੱਲਣਗੇ, 128.9 ਮਿਲੀਅਨ ਫਾਰਮ ਵਰਕਰਸ ਹਾਊਸਿੰਗ ਗ੍ਰਾਂਟ ਪ੍ਰੋਗਰਾਮ, ਜਿਨ੍ਹਾਂ ਦੇ 10 ਪ੍ਰੋਜੈਕਟ ਚੱਲਣਗੇ, 28.5 ਮਿਲੀਅਨ ਇਨਫਿਲ ਇਨਫਰਾਸਟ੍ਰਕਚਰ ਗ੍ਰਾਂਟ ਪ੍ਰੋਗਰਾਮ, 12.7 ਮਿਲੀਅਨ ਵੈਟਰਨ ਹਾਊਸਿੰਗ ਤੇ ਹੋਮਲੈਸ ਪ੍ਰੀਵੈਂਸ਼ਨ ਪ੍ਰੋਗਰਾਮ ਲਈ ਦਿੱਤੇ ਜਾਣਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਗਵਰਨਰ ਨਿਊਸਮ ਨੇ ਇੱਕ ਹੋਰ ਬਿੱਲ ਨੂੰ ਸਾਈਨ ਕੀਤਾ, ਲਾਅ ਬਣਾ ਦਿੱਤਾ, ਜਿਸ ਦੇ ਨਾਲ ਜਿਹੜੀ ਕੈਨੇਬਿਸ ਟੈਕਸ ਆ ਉਸ ਨੂੰ ਘਟਾਇਆ ਜਿਹੜਾ ਉਹ ਜਾਵੇਗਾ। ਉਹ ਕਹਿੰਦੇ ਵੀ ਇੰਡਸਟਰੀ ਬੜੀ ਸਟਰਗਲ ਕਰ ਰਹੀ ਆ, ਭੰਗ ਦੀ ਇੰਡਸਟਰੀ, ਤੇ ਇਸ ਲਈ ਅਸੀਂ ਉਹਨਾਂ ਦੇ ਉੱਤੇ ਜਿਹੜਾ ਟੈਕਸ ਲਾਇਆ ਆ ਉਸ ਦੇ ਵਿੱਚ ਕਟੌਤੀ ਜਿਹੜੀ ਉਹ ਕਰਨ ਜਾ ਰਹੇ ਆ। 19 ਤੋਂ ਘਟਾ ਕੇ 15% ਜਿਹੜਾ ਸਟੇਟ ਕੈਨੇਬਿਸ ਟੈਕਸ ਆ ਉਹ ਕਰ ਦਿੱਤਾ ਗਿਆ। ਕੈਨੇਬਿਸ ਦੀਆਂ ਕੰਪਨੀਆਂ, ਸਪੌਟ ਕੰਪਨੀਜ਼, ਉਹ ਕਹਿੰਦੀਆਂ ਵੀ ਸਾਡੇ ਤੇ ਬਹੁਤ ਜ਼ਿਆਦਾ ਟੈਕਸ ਸੀਗਾ, ਓਵਰ ਰੈਗੂਲੇਟਿਡ ਇੰਡਸਟਰੀ ਆ,
ਤੇ ਇਸ ਕਰਕੇ ਅਸੀਂ ਇਹਨਾਂ ਦੀ ਜਿਹੜੀ ਉਹ ਮੰਗ ਕਰ ਰਹੇ ਸੀਗੇ। ਸੋ ਬੀਤੇ ਸ਼ਨਿਚਰਵਾਰ ਉਹਨਾਂ ਨੇ ਕਈ ਬਿੱਲ ਜਿਹੜੇ ਉਹ ਸਾਈਨ ਕੀਤੇ। ਉਹਨਾਂ ਦੇ ਵਿੱਚ ਇਹ ਵੀ ਇੱਕ ਜਿਹੜਾ ਆ ਉਹ ਬਿੱਲ ਦੇ ਉੱਤੇ ਸਾਈਨ ਜਿਹੜੇ ਉਹ ਹੋਏ ਹੈਗੇ ਆ। ਸੋ ਜਿਹੜਾ ਟੈਕਸ ਆ ਇਸ ਦੇ ਵਿੱਚ ਸਟੇਟ ਐਕਸਾਈਜ਼ ਟੈਕਸ ਆ ਇਸ ਦੇ ਉੱਤੇ ਘਟਾ ਦਿੱਤਾ ਗਿਆ ਹੈਗਾ ਆ। ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਨਸ਼ਿਆਂ ਦੀ ਦਲਦਲ ਦੇ ਵਿੱਚ ਦੁਨੀਆ ਜਿਹੜੀ ਉਹ ਧੱਸਦੀ ਜਿਹੜੀ ਉਹ ਜਾ ਰਹੀ ਆ। ਪਰ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਰੀਕ੍ਰੀਏਸ਼ਨਲੀ ਇਸ ਨੂੰ ਲੀਗਲ ਕੀਤਾ ਹੋਇਆ ਆ, ਫੈਡਰਲ ਲੈਵਲ ਦੇ ਉੱਤੇ ਇਹ ਨਹੀਂ ਆ। ਤੇ ਜਿਸ ਹਿਸਾਬ ਦੇ ਨਾਲ ਪੇਚਾ ਪੈ ਰਿਹਾ ਫੈਡਰਲ ਤੇ ਕੈਲੀਫੋਰਨੀਆ ਦਾ, ਹੋ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ ਇਸ ਇੰਡਸਟਰੀ ਦੇ ਉੱਤੇ ਵੀ ਮਾਰ ਜਿਹੜੀ ਆ ਉਹ ਟਰੰਪ ਪ੍ਰਸ਼ਾਸਨ ਦੇ ਦੁਆਰਾ ਜਿਹੜੀ ਉਹ ਹੋਵੇ। ਆਪਾਂ ਦੇਖਿਆ ਵੀ ਸੀਗਾ ਜਦੋਂ ਇਮੀਗ੍ਰੇਸ਼ਨ ਰੇਟਸ ਦੀ ਸ਼ੁਰੂਆਤ ਹੋਈ ਸੀਗੀ, ਉਦੋਂ ਇੱਕ ਟਾਈਮ ਦੇ ਉੱਤੇ ਜਿਹੜੀ ਕੈਨਵਸ ਦੀ ਜਿਹੜੀ ਫਾਰਮ ਆ ਇੱਕ, ਉੱਥੇ ਵੀ ਰੇਡਾਂ ਜਿਹੜੀਆਂ ਉਹ ਮਾਰੀਆਂ ਗਈਆਂ ਸੀਗੀਆਂ। ਪਰ ਕਹਿੰਦੇ ਵੀ ਸਟਰਗਲ ਕਰ ਰਹੀ ਸੋ ਕਾਲਡ ਸਟਰਗਲ ਕਰ ਰਹੀ ਇਸ ਇੰਡਸਟਰੀ ਨੂੰ ਰਾਹਤ ਜਿਹੜੀ ਦਿੱਤੀ ਆ ਟੈਕਸ ਦੇ ਵਿੱਚ ਕਟੌਤੀ ਕਰਕੇ। ਜੀ। ਅਗਲੀ ਖਬਰ ਵੱਲ ਚਲੀਏ, ਇਹ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਵਕੀਲ ਨੇ ਜਿਹੜਾ ਆ ਕਹਿੰਦੇ ਵੀ 23 ਕੋਰਟਸ ਸਬਮਿਟ ਕੀਤੀਆਂ ਇੱਕ ਕੇਸ ਦੇ ਵਿੱਚ ਕੋਰਟ ਦੇ ਸਾਹਮਣੇ, ਤੇ ਜਿਹਦੇ ਵਿੱਚੋਂ 21 ਕੋਰਟਸ ਜਿਹੜੀਆਂ ਸੀਆਂ ਉਸ ਨੇ ਚੈਟ ਜੀਪੀਟੀ ਟੂਲ ਨੂੰ ਯੂਜ਼ ਕੀਤਾ, ਜਿਹੜੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ, ਫੇਕ ਕੋਟੇਸ਼ਨ ਸੀਗੀਆਂ। ਸੋ ਇਸ ਨੂੰ ਦੇਖਦੇ ਹੋਏ ਹੁਣ ਇਸ ਜੋ ਵਕੀਲ ਸਾਹਿਬ ਆ ਉਹਨੂੰ $10,000 ਦਾ ਜਿਹੜਾ ਫਾਈਨ ਆ ਉਹ ਕੀਤਾ ਗਿਆ। ਕਹਿੰਦੇ ਵੀ ਹਿਸਟੋਰਿਕ ਫਾਈਨ ਆ ਜਿਸ ਵਕੀਲ ਨੇ ਚੈਟ ਜੀਪੀਟੀ ਫੈਬਰੀਕੇਸ਼ਨਸ ਨੂੰ ਯੂਜ਼ ਕੀਤਾ ਹੈਗਾ ਆ। 10 ਦਿਨ ਪਹਿਲਾਂ ਕੈਲੀਫੋਰਨੀਆ ਦੇ ਸੈਕੰਡ ਡਿਸਟ੍ਰਿਕਟ ਕੋਰਟ ਆਫ ਅਪੀਲ ਦੇ ਵਿੱਚ ਕਹਿੰਦੇ ਵੀ ਇਹ ਯੂਜ਼ ਕੀਤਾ ਗਿਆ ਸੀ, ਤੇ ਹੁਣ ਸਟੇਟ ਦਾ ਜਿਹੜਾ ਜੁਡੀਸ਼ੀਅਲ ਕਾਉਂਸਲ ਹੈਗਾ ਉਹਨਾਂ ਨੇ ਇੱਕ ਗਾਈਡਲਾਈਨਸ ਵੀ ਇਸ਼ੂ ਕੀਤੀਆਂ ਹੈਗੀਆਂ ਜੱਜਸ ਨੂੰ ਤੇ ਕੋਰਟ ਦੇ ਸਟਾਫ ਨੂੰ, ਵੀ ਜੋ ਆ ਜਾਂ ਤਾਂ ਜਨਰੇਟਿਵ AI ਉਹਨੂੰ ਬੈਨ ਕੀਤਾ ਜਾਵੇ, ਜਾਂ ਜੇ ਤੁਸੀਂ ਯੂਜ਼ ਕਰਨੀ ਹੈਗੀ ਆ ਅਡੋਪਟ ਏ ਜਨਰੇਟਿਵ AI ਯੂਜ਼ ਪਾਲਿਸੀ ਬਾਈ ਦਸੰਬਰ 15। ਕੈਲੀਫੋਰਨੀਆ ਬਾਰ ਐਸੋਸੀਏਸ਼ਨ ਇਹ ਹੁਣ ਸੋਚ ਰਹੀ ਆ ਵੀ ਇਸ ਬੰਦੇ ਦੇ ਉੱਤੇ ਕਿੱਦਾਂ ਦਾ ਜਿਹੜਾ ਐਕਸ਼ਨ ਆ ਉਹ ਲਿਆ ਜਾਵੇ। ਜੀ। ਬਹੁਤ ਸਾਰੇ ਜਿਹੜੇ ਮੁਲਕ ਵੈਸਟ ਦੇ ਖਾਸ ਕਰਕੇ ਉਹ ਪੈਲਸਤੀਨ ਨੂੰ ਸਟੇਟਹੁੱਡ ਦੀ ਮਾਨਤਾ ਜਿਹੜੀ ਉਹ ਦੇਣੀ ਸ਼ੁਰੂ ਕਰ ਚੁੱਕੇ ਆ। ਲੇਟੈਸਟ ਦੇ ਵਿੱਚ ਜਿਹੜਾ ਫਰਾਂਸ ਆ ਉਹਨਾਂ ਨੇ ਜਿਹੜਾ ਇਹ ਸ਼ਾਦੀ ਜਿਹੜੀ ਉਹ ਭਰੀ ਆ। ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋਨ ਫਰਾਂਸ ਦੇ, ਉਹਨਾਂ ਨੇ ਇਹ ਜਿਹੜੀ ਅਨਾਉਂਸਮੈਂਟ ਕੀਤੀ ਆ। ਕਹਿੰਦੇ ਵੀ 6 ਅਜਿਹੇ ਹੋਰ ਮੁਲਕ ਆ ਗਏ ਜਿਨ੍ਹਾਂ ਨੇ ਪੈਲਸਤੀਨ ਨੂੰ ਇੱਕ ਮੁਲਕ ਦੇ ਤੌਰ ਦੇ ਉੱਤੇ ਸਟੇਟਹੁੱਡ ਉਹਨਾਂ ਦੀ ਜਿਹੜੀ ਉਹ ਰੈਕੋਗਨਾਈਜ਼ ਕੀਤੀ ਜਿਹੜੀ ਉਹ ਹੈਗੀ ਆ। UN ਦੀ ਜਿਹੜੀ ਜਨਰਲ ਅਸੈਂਬਲੀ ਆ ਉਹਦੀ ਮੀਟਿੰਗ ਹੋਣੀ ਆ ਨਿਊਯਾਰਕ ਦੇ ਵਿੱਚ, ਉਸ ਤੋਂ ਪਹਿਲਾਂ ਇਹਨਾਂ ਨੇ ਇਹ ਐਲਾਨ ਕੀਤਾ ਆ। ਕਹਿੰਦੇ ਵੀ ਇਹ ਜਿਹੜੀ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਸਾਊਦੀ ਅਰੇਬੀਆ ਵਾਲੇ ਜਿਹੜੇ ਉਹ ਨਾਲ ਸੀਗੇ, ਇਸ ਤੋਂ ਇਲਾਵਾ ਐਂਡੋਰਾ, ਬੈਲਜੀਅਮ, ਲਗਜ਼ਮਬਰਗ, ਮਾਲਟਾ, ਮੋਨੈਕੋ ਉਹ ਵੀ ਕਹਿੰਦੇ ਵੀ ਰੈਕੋਗਨਾਈਜ਼ ਕਰ ਰਹੇ ਆ ਪੈਲਸਤੀਨ ਸਟੇਟ ਨੂੰ। ਇਸ ਤੋਂ ਪਹਿਲਾਂ ਆਸਟ੍ਰੇਲੀਆ, ਕੈਨੇਡਾ, ਪੁਰਤਗਾਲ, UK ਉਹਨਾਂ ਨੇ ਵੀ ਪੈਲਸਤੀਨ ਨੂੰ ਇੱਕ ਦਿਨ ਪਹਿਲਾਂ ਰੈਕੋਗਨਾਈਜ਼ ਉਹਨਾਂ ਦੀ ਸਟੇਟਹੁੱਡ, ਉਹਨਾਂ ਦੇ ਦੇਸ਼ ਨੂੰ, ਮੁਲਕ ਨੂੰ ਜਿਹੜੀ ਇੱਕ ਹਿਸਾਬ ਦੇ ਨਾਲ ਮਾਨਤਾ ਜਿਹੜੀ ਉਹ ਦਿੱਤੀ ਹੈਗੀ ਆ। ਪ੍ਰੈਜ਼ੀਡੈਂਟ ਮੈਕਰੋਨ ਨੇ ਇਸ ਸਮਿਟ ਦੇ ਵਿੱਚ ਕਿਹਾ ਵੀ ਆਪਾਂ ਸਾਰੇ ਜਾਣੇ ਇਕੱਠੇ ਹੋਏ ਆ ਕਿਉਂਕਿ ਇਹ ਵਕਤ ਜਿਹੜਾ ਇਸ ਟਾਈਮ ਆ ਚੁੱਕਾ। ਕਹਿੰਦੇ ਵੀ ਬਹੁਤ ਲੰਮੇ ਸਮੇਂ ਤੋਂ ਡਿਲੇ ਹੋਇਆ 2 ਸਟੇਟ ਸੋਲਿਊਸ਼ਨ ਉਸ ਨੂੰ ਰਿਵਾਈਵ ਜਿਹੜਾ ਆ ਇਸ ਦੇ ਜ਼ਰੀਏ ਅਸੀਂ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹਾਂ। ਸੋ ਕਹਿੰਦੇ ਵੀ ਅੱਜ ਟੁਡੇ ਆਈ ਡਿਕਲੇਅਰ ਦੈਟ ਫਰਾਂਸ ਰੈਕੋਗਨਾਈਜ਼ਸ ਦ ਸਟੇਟ ਆਫ ਪੈਲਸਤੀਨ। 193 ਦੇ ਵਿੱਚੋਂ 147 ਮੁਲਕ ਅਜਿਹੇ ਨੇ ਜਿਹੜੇ ਇਕੱਠੇ ਹੋਏ ਨੇ ਜਿਹੜੇ ਕਿ ਪੈਲਸਤੀਨ ਨੂੰ ਹੁਣ ਮਾਨਤਾ ਜਿਹੜੀ ਉਹ ਦੇ ਰਹੇ ਹੈਗੇ ਆ। ਸੋ ਕਹਿੰਦੇ ਵੀ ਹੌਲੀ ਹੌਲੀ ਇਹਨਾਂ ਦੀ ਰੈਕੋਗਨਾਈਜੇਸ਼ਨ ਲਗਾਤਾਰ ਵੱਧ ਰਹੀ ਆ। ਆਈ ਥਿੰਕ ਕੱਲ ਪਰਸੋਂ ਦੇ ਵਿੱਚ ਕੈਨੇਡਾ ਦੇ ਜਿਹੜੇ ਮਾਰਕ ਕਾਰਨੀ ਆ ਉਹਨਾਂ ਨੇ ਵੀ ਇੱਕ ਅਜਿਹਾ ਹੀ ਆਰਡਰ ਸਾਈਨ ਕਰਦੇ ਹੋਏ ਪੈਲਸਤੀਨ ਨੂੰ ਇੱਕ ਵੱਖਰੇ ਮੁਲਕ ਦੇ ਤੌਰ ਦੇ ਉੱਤੇ 2 ਸਟੇਟ ਸੋਲਿਊਸ਼ਨ ਨੂੰ ਅੱਗੇ ਵਧਾਉਣ ਦੀ ਖਾਤਰ ਉਸ ਨੂੰ ਰੈਕੋਗਨਾਈਜ਼ ਕੀਤਾ ਆ। ਇਜ਼ਰਾਈਲ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਕਹਿੰਦੇ ਵੀ ਅਸੀਂ ਕਿਸੇ ਦੀ ਨਹੀਂ ਚੁਣਨੀ, ਤੁਸੀਂ ਜਿਹਨੂੰ ਮਰਜ਼ੀ ਮਾਨਤਾ ਦੇਈ ਜਾਓ, ਪਰ ਸਾਡੇ ਲਈ ਇਹ ਸਟੇਟ ਐਗਜ਼ਿਸਟ ਹੀ ਨਹੀਂ ਕਰਦੀ ਹੈਗੀ। ਜਦਕਿ ਅਮਰੀਕਾ ਦੇ ਵਿੱਚ ਜਿਹੜੀਆਂ ਪ੍ਰੀਵੀਅਸ ਐਡਮਿਨਿਸਟ੍ਰੇਸ਼ਨਸ ਆ ਉਹ 2 ਸਟੇਟ ਸੋਲਿਊਸ਼ਨ ਦੇ ਲਈ ਜਿਹੜੀ ਆ ਉਹ ਗੱਲ ਨੂੰ ਹਾਮੀ ਜਿਹੜੀ ਉਹ ਭਰਦੇ ਰਹੇ ਆ। ਪਰ ਹਾਲ ਦੀ ਘੜੀ ਇਸ ਟਾਈਮ ਆਪਾਂ ਜਿਹੜੇ ਉਹ ਦੇਖ ਰਹੇ ਆ
ਵੀ ਇਜ਼ਰਾਈਲ ਲਗਾਤਾਰ ਉਸ ਮੁਹਿੰਮ ਨੂੰ, ਉਸ ਗੱਲ ਨੂੰ ਜਿਹੜਾ ਉਹ ਦੱਬਣ ਦੀ ਕੋਸ਼ਿਸ਼ ਕਰ ਰਿਹਾ, ਪਰ 193 ਚ 147 ਮੁਲਕ ਹੁਣ ਫਲਸਤੀਨ ਨੂੰ ਮਾਨਤਾ ਦੇਣੀ ਸ਼ੁਰੂ ਕਰ ਚੁੱਕੇ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਅਮਰੀਕਨ ਜਿਹੜੇ ਇਨਵੈਸਟਰਸ ਹੈਗੇ ਆ, ਉਹ ਹੁਣ ਖਾਸ ਕਰਕੇ ਓਰੇਕਲ ਕੰਪਨੀ ਵਰਗੇ ਉਹ ਟਿਕਟੋਕ ਦੇ ਵੱਲ ਦੇਖ ਰਹੇ ਆ ਵੀ ਕਿਸ ਤਰ੍ਹਾਂ ਜਿਹੜੀ ਟਿਕਟੋਕ ਆ, ਯੂਐਸ ਰਨ ਟਿਕਟੋਕ, ਉਹ ਲਾਇਸੈਂਸ ਦਊਗੀ ਅਲੋਗਰਿਥਮ ਨੂੰ, ਇਹ ਵਾਈਟ ਹਾਊਸ ਕਹਿ ਰਿਹਾ ਹੈਗਾ। ਸੋ ਆਲਮੋਸਟ ਜਿਹੜੀ ਡੀਲ ਆ ਉਹ ਬਣ ਚੁੱਕੀ ਹੈਗੀ ਆ। ਓਰੇਕਲ ਸਾਰਾ ਕੁਝ ਸਿਕਿਉਰਿਟੀ ਆਫ ਅਮਰੀਕਨਸ ਡਾਟਾ ਤੇ ਮੋਨੀਟਰ ਕਰੂਗਾ ਚੇਂਜਸ ਤੇ ਅਪਡੇਟਸ ਥਰੂ ਟਿਕਟੋਕ ਪਾਵਰਫੁਲ ਰਿਕਮੈਂਡੇਸ਼ਨ ਟੈਕਨੋਲੋਜੀ ਦੇ ਲਈ। ਸੋ ਜੋ ਪਾਵਰਸ ਦਾ ਐਪ ਐਡੀਟਿਵ ਫੀਡ ਹੈਗਾ, ਉਹ ਓਰੇਕਲ ਉਸ ਵੱਲ ਉਸ ਨੂੰ ਚੈੱਕ ਕਰੂਗਾ। ਤੇ ਕਹਿੰਦੇ ਭਈ ਇਹ ਸਿਕਿਉਰਡ ਹੋਊਗਾ ਇਨ ਦਾ ਯੂਨਾਈਟਿਡ ਸਟੇਟਸ। ਤੇ ਟਿਕਟੋਕ ਦੀ ਜਿਹੜੀ ਚਾਈਨੀਜ਼ ਓਨਰ ਬਾਈਟ ਡਾਂਸ ਕੰਪਨੀ ਆ, ਉਹਦੇ ਕੋਲ ਇਹ ਇਖਤਿਆਰ ਨਹੀਂ ਹੋਊਗਾ। ਸੋ ਸਾਰੇ ਜਿਹੜੇ ਸਿਕਿਉਰਿਟੀ ਨੂੰ ਲੈ ਕੇ ਸਾਰਾ ਕੁਝ ਅਮਰੀਕਾ ਦੇ ਅੰਡਰ ਹੀ ਹੋਊਗਾ। ਸੋ ਡੀਲ ਆਲਮੋਸਟ ਫਾਈਨਲ ਹੋਣ ਵਾਲੀ ਹੈਗੀ ਆ। ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਮੈਂ ਇਹਦੇ ਪੂਰਾ ਜ਼ੋਰ ਲਾ ਰਿਹਾ ਹੈਗਾ, ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਅਨਾਉਂਸ ਕੀਤਾ ਸੀ ਵੀ ਮੈਂ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਆ, ਸ਼ੀ ਜਿਨਪਿੰਗ, ਉਹਨਾਂ ਨੂੰ ਵੀ ਜਿਹੜਾ ਮਿਲੂੰਗਾ ਮੇਬੀ ਸਾਊਥ ਕੋਰੀਆ ਦੇ ਵਿੱਚ। ਸੋ ਦੇਖਦੇ ਹਾਂ ਕੀ ਬਣਦਾ ਹੈ ਟਿਕਟੋਕ ਤੇ, ਪਰ ਹਾਲ ਦੀ ਘੜੀ ਜਿਹੜੀ ਟਿਕਟੋਕ ਆ, ਉਹ ਇਹ ਸ਼ੋਰ ਆ ਵੀ ਉਹ ਹੁਣ ਬੰਦ ਨਹੀਂ ਹੋਣ ਜਾ ਰਹੀ। ਜੀ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵੱਧਦੇ ਜਾਈਏ, ਇੱਕ ਸਾਬਕਾ ਲੌਬਿਸਟ ਉਸ ਨੂੰ ਫੈਡਰਲ ਕਸਟਡੀ ਦੇ ਵਿੱਚ ਲਿਆ ਗਿਆ ਆ। ABC ਜਿਹੜਾ ਚੈਨਲ ਆ ਉਸਦੇ ਅਫੀਲੀਏਟ ਦੇ ਉੱਤੇ, ਯਾਨੀ ਕਿ ਉਹਦੇ ਅੰਡਰ ਕਿਸੇ ਹੋਰ ਸ਼ਹਿਰ 'ਚ ਚੱਲਦੇ ਜਿਹੜਾ ਚੈਨਲ ਆ, ਉਸ ਦੇ ਉੱਤੇ ਗੋਲੀਆਂ ਚਲਾਉਣ ਦੇ ਜਿਹੜਾ ਉਹ ਖਾਤਰ 64 ਸਾਲਾਂ ਦਾ ਸੈਕਰਾਮੈਂਟੋ ਦਾ ਰਹਿਣ ਵਾਲਾ ਬੰਦਾ ਸੀਗਾ, ਤੇ ਇਹ ਕ੍ਰਿਟੀਕਲ ਸੀਗਾ ਹੈਡ ਟਰੰਪ ਐਡਮਿਨਿਸਟ੍ਰੇਸ਼ਨ ਅਫੀਸ਼ੀਅਲਸ ਦਾ। ਤੇ ਕਹਿੰਦੇ ਵੀ ਉਹਨੇ ਡੂ ਦਾ ਨੈਕਸਟ ਸਕੇਰੀ ਥਿੰਗ ਆਪਣੇ ਕੈਲੰਡਰ ਦੇ ਵਿੱਚ ਇੱਕ ਰਿਮਾਈਂਡਰ ਵੀ ਲਾਇਆ ਹੋਇਆ ਸੀ। ਐਨੀਬਲ ਹਰਨਾਂਡੇਜ਼ ਸੈਂਟੈਨਾ 64 ਸਾਲਾਂ ਦਾ ਇਹ ਲੌਬਿਸਟ ਰਿਹਾ ਆ, ਸੈਕਰਾਮੈਂਟੋ ਦਾ ਸੀ। ਇਸ ਨੂੰ ਅੱਜ ਯੂਐਸ ਡਿਸਟ੍ਰਿਕਟ ਕੋਰਟ ਦੇ ਵਿੱਚ ਚਾਰਜ ਕੀਤਾ ਗਿਆ ਆ, ਪੋਜੈਸਿੰਗ ਏ ਫਾਇਰ ਆਰਮ ਵਿਦਿਨ ਅ ਸਕੂਲ ਜ਼ੋਨ, ਡਿਸਚਾਰਜਿੰਗ ਏ ਫਾਇਰ ਆਰਮ ਵਿਦਿਨ ਅ ਸਕੂਲ ਜ਼ੋਨ, ਇੰਟਰਫੀਅਰਿੰਗ ਵਿਦ ਏ ਲਾਇਸੈਂਸਡ ਬ੍ਰੌਡਕਾਸਟਰ ਦੇ ਮਾਮਲੇ ਦੇ ਵਿੱਚ। ਜੇ ਚਾਰजेस ਸਟਿਕ ਕਰਦੇ ਆ, ਇਸ ਦੇ ਉੱਤੇ ਦੋਸ਼ ਜਿਹੜੇ ਉਹ ਸਾਬਤ ਹੋ ਜਾਂਦੇ ਆ, ਤਾਂ ਇਸ ਨੂੰ $2.5 ਲੱਖ ਦਾ ਜੁਰਮਾਨਾ ਤੇ 6 ਸਾਲ ਤੱਕ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਆ। ਇਸ ਤੋਂ ਇਲਾਵਾ ਸਟੇਟ ਨੇ ਅਸੌਲਟ ਵਿਦ ਡੈਡਲੀ ਵੈਪਨ, ਸ਼ੂਟਿੰਗ ਇਨਟੂ ਐਨ ਆਕੂਪਾਈਡ ਬਿਲਡਿੰਗ, ਨੈਗਲੀਜੈਂਟ ਡਿਸਚਾਰਜ ਆਫ ਫਾਇਰ ਆਰਮ, ਇਹ ਵੀ ਜਿਹੜੇ ਚਾਰजेस ਸਟੇਟ ਦੇ ਜਿਹੜੇ ਉਹ ਲਗਾਏ ਗਏ ਹੈਗੇ ਆ। ਕਲੀਅਰ ਮੋਟਿਵ ਅਥਾਰਟੀਜ਼ ਦੇ ਦੁਆਰਾ ਅਜੇ ਤੱਕ ਨਹੀਂ ਦੱਸਿਆ ਗਿਆ ਹੈਗਾ, ਪਰ ਜਿਨ੍ਹਾਂ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਦੇਖਿਆ ਸੀਗਾ ਵੀ ਜਿਮੀ ਕਿਮਲ ਆ, ਉਸ ਦਾ ਸ਼ੋਅ ਬੰਦ ਕੀਤਾ ਗਿਆ ਸੀ। ਉਸੇ ਦਰਮਿਆਨ ABC ਦੇ ਜਿਹੜੇ ਚੈਨਲ ਦੇ ਜਿਹੜਾ ਸੈਕਰਾਮੈਂਟੋ 'ਚ ਆ, ਉਸ ਉੱਤੇ ਗੋਲੀ ਜਿਹੜੀ ਉਹ ਚੱਲੀ ਸੀਗੀ। ਇਨਫੈਕਟ ਅੱਜ ਜਿਮੀ ਕਿਮਲ ਦੇ ਮਾਮਲੇ ਦੇ ਵਿੱਚ ਇਹ ਰਿਪੋਰਟ ਆ ਰਹੀ ਆ ਵੀ ਕੱਲ੍ਹ ਤੋਂ ਉਸ ਦਾ ਜਿਹੜਾ ਸ਼ੋਅ ਆ ਉਹ ਦੁਬਾਰਾ ਜਿਹੜੇ ਡਿਜ਼ਨੀ ਵਾਲੇ ਆ ਉਹ ABC ਵਾਲੇ ਚਾਲੂ ਕਰ ਰਹੇ ਆ। ਪਰ ਜਿਹੜੇ ਸਿਨਕਲੇਅਰ ਨੈਟਵਰਕ ਕਰਕੇ ਆ, ਜਿਨ੍ਹਾਂ ਦੇ ਅੰਡਰ ਕਈ ABC ਦੇ ਚੈਨਲ ਚੱਲਦੇ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਉਹਨਾਂ ਨੇ ਆਲਰੇਡੀ ਕਹਿ ਦਿੱਤਾ ਈਵਨ ਜਿਮੀ ਕਿਮਲ ਵਾਪਸ ਵੀ ਆਊਗਾ ਤਾਂ ਅਸੀਂ ਉਸ ਦਾ ਜਿਹੜਾ ਸ਼ੋਅ ਆ ਉਸ ਨੂੰ ਏਅਰ ਨਹੀਂ ਕਰਾਂਗੇ। ਜੀ। ਅਗਲੀ ਖਬਰ ਵੱਲ ਚਲੀਏ ਤੇ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਅੱਜ ਸਵੇਰੇ 4.3 ਮੈਗਨੀਚਿਊਡ ਦਾ ਜਿਹੜਾ ਭੂਚਾਲ ਆਇਆ, ਜੋ ਸੈਨ ਫਰਾਂਸਿਸਕੋ ਦੇ ਲਗਭਗ ਸਾਰੇ ਏਰੀਏ ਦੇ ਵਿੱਚ ਜਿਹੜੇ ਜਾਂ ਇਸ ਦੇ ਆਲੇ ਦੁਆਲੇ ਟਾਊਨ ਆ ਉਹਨਾਂ 'ਚ ਫੀਲ ਕੀਤਾ ਗਿਆ। ਇਹ ਯੂਨਾਈਟਿਡ ਸਟੇਟ ਜਿਓਲੋਜੀਕਲ ਸਰਵੇ ਉਹਨਾਂ ਨੇ ਇਹ ਡਿਸਕਲੋਜ਼ ਕੀਤਾ ਹੈਗਾ। ਸੋ ਅਰਥਕੁਏਕ ਕਹਿੰਦੇ ਸੈਂਟਰ ਸੀਗਾ ਸਾਊਥ ਈਸਟ ਆਫ ਵਰਕਲੇ, ਤੇ 3 ਵਜੇ ਦੇ ਕਰੀਬ ਤੜਕੇ ਇਹ ਜਿਹੜਾ ਆਇਆ ਹੈਗਾ ਆ। ਸੈਨ ਫਰਾਂਸਿਸਕੋ ਤੇ ਈਸਟ ਵੇ ਤੋਂ ਕਈ ਜਿਹੜੇ ਟੈਲੀਵਿਜ਼ਨ ਸਟੇਸ਼ਨਸ ਆ, ਰੇਡੀਓ ਸਟੇਸ਼ਨਸ, ਉਹਨਾਂ ਨੂੰ ਕਾਲਸ ਵੀ ਗਈਆਂ ਹੈਗੀਆਂ। ਕਿਸੇ ਦੇ ਕਿਸੇ ਤਰ੍ਹਾਂ ਦੀ ਜਿਹੜੀ ਚੋਟ ਆ ਜਾਂ ਸੱਟ ਲੱਗਣ ਦੀ ਖਬਰ ਨਹੀਂ ਆਈ ਹੈ। ਜੀ। ਖਬਰਾਂ ਦਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਡਾਓ ਜੋਨ ਅੱਜ 66 ਪੁਆਇੰਟ ਵੱਧ ਕੇ 46,382 ਤੇ, S&P 29 ਪੁਆਇੰਟ ਵੱਧ ਕੇ 6694 ਤੇ, ਨੈਸਡੈਕ 157 ਪੁਆਇੰਟ ਵੱਧ ਕੇ 22,799 ਦੇ ਉੱਤੇ ਬੰਦ ਹੋਇਆ। ਸੋਨੇ ਦਾ
ਭਾਅ $3781 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $63 ਪ੍ਰਤੀ ਬੈਰਲ, 10 ਈਅਰ ਯੀਲਡ 4.13%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,12,498 ਤੇ ਇਥੀਰੀਅਮ $4195 ਦੇ ਬਰਾਬਰ ਚੱਲ ਰਿਹਾ ਆ। ਤੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਪਾਕਿਸਤਾਨ ਦੇ ₹282 ਤੇ 52 ਪੈਸੇ, $1 ਦੇ ਬਰਾਬਰ ਇੰਡੀਆ ਦੇ $88 ਤੇ 29 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US